Modi threw a tantrum and refused to get off his plane. ਜਦੋਂ ਉਹਨਾਂ ਤੱਕ ਖਬਰ ਹੋਈ ਵੀ ਜਹਾਜ਼ ਤਾਂ ਲੈਂਡ ਕੀਤਾ ਹੋਇਆ ਹੈ ਤੇ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਮੋਦੀ ਉਹ ਤਾਂ ਉਤਰ ਨਹੀਂ ਰਿਹਾ। ਪ੍ਰੋਟੋਕੋਲ ਤਾਂ ਇਹੀ ਹੈ ਕਿ ਜੇ ਪ੍ਰਾਈਮ ਮਿਨਿਸਟਰ ਆ ਰਿਹਾ ਤਾਂ ਉਹਨੂੰ ਪ੍ਰਾਈਮ ਮਿਨਿਸਟਰ ਰਿਸੀਵ ਕਰੇ। ਤੇ ਇੱਥੇ ਇੱਕ ਡਿਪਟੀ ਮਿਨਿਸਟਰ ਕੈਬਨਿਟ ਮਿਨਿਸਟਰ ਉਹਨੇ ਭੇਜ ਦਿੱਤਾ ਵੀ ਉਹਨੂੰ ਚੁੱਕ ਲਿਆਓ। ਫਿਰ ਕਹਿੰਦਾ ਮੈਂ ਤਾਂ ਨਹੀਂ ਉਤਰਦਾ ਜਹਾਜ਼ 'ਚ। ਮਿਸਟਰ ਪੌਲ ਮੈਚਵਲ ਉਹਨੂੰ ਜਿਹੜਾ ਭੇਜਿਆ ਉਹਨੂੰ ਕਿਹਾ ਵੀ ਤੂੰ ਜਾ ਉੱਥੇ ਜਾ ਕੇ ਉਹਨੂੰ ਲਿਆ ਮੋਦੀ ਨੂੰ। ਫਿਰ ਉਹਨੂੰ ਲੱਗਾ ਵੀ ਚਲੋ ਮਾੜਾ ਮੋਟਾ ਕੋਈ ਨਹੀਂ ਇੰਨਾ ਕੁ ਨਾਲ ਸਾਰ ਲੈਂਦੇ। ਫਿਰ ਥੱਲੇ ਉਤਰ ਆਇਆ। ਫਿਰ ਉਹ ਹੱਥ ਝੰਡਾ ਫੜ ਕੇ ਆਇਆ, ਉਹ ਹਿਲਾ ਰਿਹਾ ਟੀਵੀ ਦੇ ਉੱਤੇ ਬੈਠਾ ਤੇ ਉਹ 29 ਸੈਕਿੰਡ ਜਾਂ 39 ਸੈਕਿੰਡ ਉਹਨਾਂ ਦਾ ਇਸਰੋ ਦਾ ਚੀਫ ਬੋਲ ਰਿਹਾ 10 ਮਿੰਟ ਅੰਮ੍ਰਿਤ ਮਹੋਤਸਵ ਆ ਗਿਆ। ਉਹਨੂੰ ਇਹ ਲੱਗ ਰਿਹਾ ਹੋਣਾ ਵੀ ਮੈਂ ਇੱਥੇ ਕਾਹਨੂੰ ਆਉਣਾ ਸੀ ਜੇ ਮੇਰੇ ਨਾਲ ਇਹ ਕੁਝ ਹੋਣਾ ਸੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਦੀ ਸਾਊਥ ਅਫਰੀਕਾ ਫੇਰੀ ਦੇ ਹਵਾਲੇ ਨਾਲ ਕਿ ਮੋਦੀ ਦੀ ਬ੍ਰਿਕਸ ਮੀਟਿੰਗ ਲਈ ਸਾਊਥ ਅਫਰੀਕਾ ਫੇਰੀ ਜਿਹੜੀ ਹੈ ਭਾਰਤ ਲਈ ਬੜੀ ਬੇਇੱਜ਼ਤੀ ਵਾਲੀ ਹੋ ਨਿਬੜੀ, ਜਦੋਂ ਕਿ ਸਾਊਥ ਅਫਰੀਕਾ ਦੇ 에ਅਰਪੋਰਟ ਤੇ ਮੋਦੀ ਦਾ ਜਿਹੜਾ ਸਵਾਗਤ ਕਰਨ ਲਈ ਸਿਰਫ ਇੱਕ ਕੈਬਨਿਟ ਰੈਂਕ ਦਾ ਜਿਹੜਾ ਇੱਕ ਮੰਤਰੀ ਹੀ ਮੌਜੂਦ ਸੀ। ਹਾਲੋ ਬਿਹਾਲ ਮੋਦੀ ਚੀਕਾਂ ਮਾਰਿਆ ਸੀ ਅਤੇ ਉਸ ਨੇ ਜਹਾਜ਼ ਤੋਂ ਉਤਰਨ ਤੋਂ ਨਾ ਕਰ ਦਿੱਤੀ। ਫਿਰ ਸਾਊਥ ਅਫਰੀਕਾ ਸਰਕਾਰ ਨੇ ਡਿਪਟੀ ਪ੍ਰੈਜ਼ੀਡੈਂਟ ਨੂੰ ਮੋਦੀ ਨੂੰ ਲੈਣ ਲਈ ਭੇਜਿਆ। ਯਾਦ ਰਹੇ ਕਿ ਇੱਕ ਦਿਨ ਪਹਿਲਾਂ ਹੀ ਚੀਨ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਰਿਸੀਵ ਕਰਨ ਲਈ ਜਿਹੜਾ ਸਾਊਥ ਅਫਰੀਕਾ ਦੇ ਪ੍ਰਾਈਮ ਮਿਨਿਸਟਰ ਰੈਮਾਫੋਸਾ ਖੁਦ ਜਿਹੜੇ ਮੌਜੂਦ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜੇ ਲਫ਼ਜ਼ ਤੁਸੀਂ ਕਹੇ ਚੀਕਾਂ ਮਾਰੀਆਂ ਉਹ ਟੈਂਟਰਮ ਅੰਗਰੇਜ਼ੀ ਦਾ ਲਫ਼ਜ਼ ਹੈ ਔਰ ਇਹ ਅਕਸਰ ਇੱਕ ਬਿਮਾਰੀ ਦੇ ਤੌਰ 'ਤੇ ਹੀ ਹੁੰਦਾ ਜਦੋਂ ਅਸੀਂ ਟੈਂਟਰਮ ਥਰੋ ਕਰਦੇ ਹੋ ਔਰ ਜਿਹਦਾ ਬੜਾ ਰਾਊਡੀ ਬਿਹੇਵੀਅਰ ਹੋਏ ਉਹਦੇ ਲਈ ਵੀ ਇਹ ਟਰਮ ਯੂਜ਼ ਹੁੰਦੀ ਹੈ। ਔਰ ਜਹਾਜ਼ ਤੋਂ ਉਤਰਨ ਤੋਂ ਨਾ। ਔਰ ਇਹ ਖਬਰ ਅਸੀਂ ਕਿਸੇ ਖਾਲਿਸਤਾਨ ਦੀ ਫੈਕਟਰੀ 'ਚ ਨਹੀਂ ਬਣਾਈ, ਕਿਸੇ ਰਿਊਮਰ ਦੇ ਉੱਤੇ ਵੀ ਬੇਸਡ ਨਹੀਂ ਹੈ। ਸਾਊਥ ਅਫਰੀਕਾ ਦਾ ਪ੍ਰਮੁੱਖ ਜਿਹੜੀ ਹੈ ਪਬਲੀਕੇਸ਼ਨ ਉਹਨਾਂ ਦਾ ਹੈ ਮਿਸਟਰ ਪੀਟਰ ਫੈਬਰੀਅਸ ਨੇ ਇਹਨੂੰ ਲਿਖਿਆ ਔਰ ਇਹ ਹੈਡਲਾਈਨ ਉਹਦੀ ਖਬਰ ਦੀ ਹੈ ਟਫ ਲਵ ਟ੍ਰਾਇੰਗਲ। ਇੱਕ ਹੈਡਲਾਈਨ ਇਹ ਹੈ ਵਾਈਲ ਰੈਮਾਫੋਸਾ ਫੋਕਸਡ ਔਨ ਸ਼ੀ ਮੋਦੀ ਥਰੂ ਏ ਟੈਂਟਰਮ ਐਂਡ ਰਿਫਿਊਜ਼ ਟੂ ਗੈਟ ਆਫ ਹਿਜ਼ ਪਲੇਨ। ਲਵ ਟ੍ਰਾਇੰਗਲ ਹੈ ਕਿ ਵੀ ਹੁਣ ਇਹ ਜਿਹੜੀ ਬ੍ਰਿਕਸ ਹੈ ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਇਹ ਮੁਲਕ ਨੇ। ਉਹਨਾਂ ਦੀ ਇਸ ਵਾਰ ਰੋਟੇਸ਼ਨ ਵਾਈਜ਼ ਹੁੰਦੀ ਹੈ। ਸਾਊਥ ਅਫਰੀਕਾ ਦੇ ਵਿੱਚ ਹੋ ਰਹੀ ਸੀ ਔਰ ਸਾਊਥ ਅਫਰੀਕਾ ਦੇ ਪ੍ਰਾਈਮ ਮਿਨਿਸਟਰ ਨੇ ਰੈਮਾਫੋਸਾ। ਹੁਣ ਜਿਵੇਂ ਸ਼ੀ ਜਿਨਪਿੰਗ ਚਾਈਨਾ ਦਾ ਪ੍ਰੈਜ਼ੀਡੈਂਟ ਹੈ, ਉਹਨੂੰ ਰੈੱਡ ਕਾਰਪਟ ਵੈਲਕਮ ਔਰ ਏਅਰਪੋਰਟ 'ਤੇ ਖੁਦ ਜਿਹੜਾ ਪ੍ਰਾਈਮ ਮਿਨਿਸਟਰ ਰੈਮਾਫੋਸਾ ਜਿਹੜੇ ਨੇ ਉਹ ਲੈਣ ਜਾਂਦੇ ਨੇ। ਹੁਣ ਮੋਦੀ ਦੇਖੋ ਝੂਠ ਦਾ ਇੱਕ ਜਿਹੜਾ ਨੁਕਸ ਹੁੰਦਾ ਹੈ, ਨੁਕਸ ਤਾਂ ਸਾਰੇ ਹੀ ਝੂਠ ਹੀ ਹੁੰਦਾ ਹੈ, ਪਰ ਦੋ ਤਿੰਨ ਚੀਜ਼ਾਂ ਜੇ ਝੂਠ ਦੇ ਹਵਾਲੇ ਨਾਲ ਮੈਂ ਪਾਸਿੰਗ ਰੈਫਰੈਂਸ ਕਹਾਂ ਵੀ ਜਿਹੜਾ ਬੰਦਾ ਝੂਠ ਬੋਲਦਾ ਉਹਨੂੰ ਹਰ ਵਾਰੀ ਝੂਠ ਜਿਹੜਾ ਉਹਨੇ ਬੋਲਿਆ ਉਹ ਭੁੱਲ ਜਾਂਦਾ। ਜਿਹੜਾ ਸੱਚ ਬੋਲਣ ਵਾਲਾ ਹੈ, ਹਾਂ ਜਦੋਂ ਡਿਮੈਂਸ਼ੀਆ ਹੋ ਜਾਏ, ਅਲਜ਼ਾਈਮਰ ਹੋ ਜਾਏ, ਫਿਰ ਤੁਸੀਂ ਕੋਈ ਹੋਰ ਕਹਿਣ ਲੱਗ ਜਾਓ ਤਾਂ ਪਤਾ ਨਹੀਂ। ਲੇਕਿਨ ਜਿਹੜਾ ਸੱਚ ਬੋਲਦਾ ਜੋ ਅੱਜ ਬਿਆਨ ਕਰ ਰਿਹਾ ਤੁਸੀਂ 2 ਸਾਲ ਬਾਅਦ ਉਹਨੂੰ ਪੁੱਛੋਗੇ ਉਹ ਉਵੇਂ ਹੀ ਉਹਨੂੰ ਬਿਆਨ ਕਰੇਗਾ। ਤੇ ਝੂਠ ਜਦੋਂ ਇਹ ਕਿਹਾ ਜਾਂਦਾ ਹੈ ਵੀ ਇੱਕ ਝੂਠ ਛਪਾਉਣ ਲਈ 100 ਝੂਠ ਬੋਲਣੇ ਪੈਂਦੇ ਨੇ, ਉਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਉਹਨੂੰ ਕਵਰ ਅਪ ਕਰ ਰਹੇ ਹੋ ਨਾ। ਇੱਕ ਉਹਦਾ ਪਹਿਲਾ ਪਾਰਟ ਇਹ ਹੁੰਦਾ। ਬਿਲਕੁਲ। ਦੂਸਰਾ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕੋਈ ਝੂਠ ਰਿਪੀਟਡਲੀ ਬੋਲਦੇ ਹੋ, ਭਾਵੇਂ ਤੁਸੀਂ ਕਿਸੇ ਨੂੰ ਪ੍ਰਭਾਵਿਤ ਕਰਨ ਲਈ ਬੋਲਦੇ ਹੋ ਜਾਂ ਕਿਸੇ ਨੂੰ ਆਪਣੇ ਜਾਲ 'ਚ ਫਸਾਉਣ ਲਈ ਬੋਲਦੇ ਹੋ, ਇੱਕ ਵਕਤ ਐਸਾ ਆਉਂਦਾ ਹੈ ਵੀ ਤੁਸੀਂ ਉਸ 'ਤੇ ਵੀ ਖੁਦ ਵੀ ਯਕੀਨ ਕਰਨ ਲੱਗ ਜਾਂਦੇ ਹੋ ਵੀ ਇਹ ਸੱਚ ਹੈ। ਇਹ ਸੱਚ ਹੈ। ਹੁਣ ਇਹ ਜਿਹੜੀ ਹਿੰਦੂ ਤਵੀਆਂ ਦਾ ਜਾਂ ਮੋਦੀ ਜਾਂ ਇਹ ਕਲੈਨ ਜਾਂ ਮੋਦੀ ਭਗਤ ਜਿਹਦੇ ਲਈ ਟਰਮ ਹੈ, ਇਹਨਾਂ ਦਾ ਹਾਲ ਇਹ ਹੈ ਵੀ ਇਹਨਾਂ ਨੇ ਇੰਨਾ ਕੁ ਇਹ ਸਾਰਾ ਜੋ ਪ੍ਰੋਪੇਗੈਂਡਾ ਤੰਤਰ, ਜਿਵੇਂ ਉਹਨਾਂ ਦਾ ਇਸਰੋ ਦਾ ਚੀਫ ਕਹਿ ਰਿਹਾ ਜੀ ਵੇਦਾਂ 'ਚੋਂ ਇਹ ਨਿਕਲੀਆਂ ਸਾਰੀਆਂ ਚੀਜ਼ਾਂ, ਇਹ ਰੀਪੈਕੇਜਿੰਗ ਵੈਸਟ ਨੇ ਕੀਤੀ ਹੈ ਤਾਂ ਵੇਦਾਂ 'ਚ ਲਿਖਿਆ ਹੈ ਕਿ ਵੀ ਚੰਦਰਮਾ 'ਤੇ ਕਿਵੇਂ ਪਹੁੰਚਣਾ। ਦੂਸਰਾ ਕਿ ਅਸੀਂ ਸੁਪਰ ਪਾਵਰ ਬਣ ਗਏ। ਔਰ ਜਿਵੇਂ ਉਹ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਾਈਮ ਮਿਨਿਸਟਰ ਸੀ ਤਾਂ ਉਦੋਂ ਸ਼ਾਈਨਿੰਗ ਇੰਡੀਆ ਦੇ ਥੱਲੇ ਉਹਨਾਂ ਦੀਆਂ ਪਬਲਿਕ
ਜਿਹੜੀਆਂ ਨੇ ਐਡਵਰਟਾਈਜ਼ਮੈਂਟ ਸੀ, ਬਾਹਰ ਦੀ ਇੱਕ ਐਡਵਰਟਾਈਜ਼ਮੈਂਟ ਕੰਪਨੀ ਉਹਨਾਂ ਨੇ ਹਾਇਰ ਕੀਤੀ ਹੋਈ ਸੀ। ਵੱਡੇ ਵੱਡੇ ਪਲੈਕੇਟ ਹੁੰਦੇ ਸੀ ਕਿ ਇੰਡੀਆ ਵਿਲ ਓਵਰਟੇਕ ਚਾਈਨਾ ਬਾਈ 2025 ਐਂਡ ਵਿਲ ਓਵਰਟੇਕ US ਬਾਈ 2050 ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 'ਚ ਅਸੀਂ ਜਿਹੜਾ ਉਹਨਾਂ ਨੂੰ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ। ਹੁਣ 2023 ਆ ਗਿਆ, ਇਕੋਨਮੀ ਤੁਹਾਡੀ 2.5 ਟ੍ਰਿਲੀਅਨ ਤੋਂ ਨਹੀਂ ਟੱਪੀ ਹੈ। ਜੇ ਚੀਨ ਨੂੰ ਤੁਸੀਂ ਪਿੱਛੇ ਛੱਡਣਾ ਹੈ, ਉਹ ਅਮਰੀਕਾ ਦੇ ਬਿਲਕੁਲ 2-3 ਟ੍ਰਿਲੀਅਨ ਡਾਲਰ ਥੱਲੇ ਆ ਕੇ ਕੋਲ ਖੜਾ ਅਮਰੀਕਾ ਨੂੰ, ਤਾਂ ਤੁਸੀਂ ਕੀ ਕਰਨ। ਸੋ ਉਹਨਾਂ ਨੂੰ ਖੁਦ ਨੂੰ ਲੱਗਣ ਲੱਗ ਜਾਂਦਾ ਹੈ ਕਿ ਵੀ ਅਸੀਂ ਆਪਣੇ ਲੋਕਾਂ 'ਚ ਜੋ ਬਣੇ ਹੋਏ ਆ, ਉਹਨਾਂ ਨੇ ਵੀ ਮੰਦਰ ਜਿਹੜਾ ਰਾਮ ਮੰਦਰ ਆ ਉਹਦੇ 'ਚ ਮੋਦੀ ਦੀ ਮੂਰਤੀ ਰੱਖਣੀ ਹੈ, ਅੱਧਿਆਂ ਨੂੰ ਰਾਮ ਦਿਸਣਾ, ਉਹਦੇ 'ਚ ਅੱਧਿਆਂ ਨੂੰ ਮੋਦੀ ਦਿਸਣਾ, ਕਿਉਂਕਿ ਉਹ ਸਾਰਾ ਉਹਦੇ ਦੁਆਲੇ ਹੀ ਘੁਮਾ ਰਹੇ ਜੀ। ਸੋ ਉਹਨੂੰ ਲੱਗਾ ਮੋਦੀ ਨੂੰ ਕਿ ਵੀ ਮੈਂ ਆਇਆ, ਪ੍ਰੋਟੋਕੋਲ ਤਾਂ ਇਹ ਹੈ ਕਿ ਜੇ ਪ੍ਰਾਈਮ ਮਿਨਿਸਟਰ ਆ ਰਿਹਾ ਤਾਂ ਉਹਨੂੰ ਪ੍ਰਾਈਮ ਮਿਨਿਸਟਰ ਰਿਸੀਵ ਕਰੇ। ਤੇ ਇੱਥੇ ਇੱਕ ਡਿਪਟੀ ਮਿਨਿਸਟਰ, ਕੈਬਨਿਟ ਮਿਨਿਸਟਰ ਉਹਨੇ ਭੇਜ ਦਿੱਤਾ ਵੀ ਉਹਨੂੰ ਚੁੱਕ ਲਿਆਓ। ਉਹ ਲੱਗਾ ਟੈਂਟਰਮ, ਕੱਪੜੇ ਪਾੜਨ ਤੱਕ ਚਲਾ ਗਿਆ। ਮਸੀਂ ਉਹਦੀਆਂ ਜੈਕਟ ਜੁਕਟ ਰੋਕੀ ਉਹਨਾਂ ਨੇ ਵੀ, ਅਜੇ ਦੂਜੀ ਪਿੱਛੇ ਪਈ ਹੈ ਜਹਾਜ਼ ਦੇ, ਕੱਢਣੀ ਔਖੇ, ਮੁੜ ਕੇ ਪਾਉਣੀ ਔਖੀ ਹੋ ਜਾਣੀ ਹੈ। ਫਿਰ ਕਹਿੰਦਾ ਮੈਂ ਤਾਂ ਨਹੀਂ ਉਤਰਦਾ ਜਹਾਜ਼ 'ਚ। ਹੁਣ ਇਹ ਉਹਨਾਂ ਦੀ ਰਿਪੋਰਟਿੰਗ ਹੈ। ਜਦੋਂ ਉਹਨਾਂ ਤੱਕ ਖਬਰ ਹੋਈ ਵੀ ਜਹਾਜ਼ ਤਾਂ ਲੈਂਡ ਕੀਤਾ ਹੋਇਆ ਹੈ, ਤੇ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਮੋਦੀ, ਉਹ ਤਾਂ ਉਤਰ ਨਹੀਂ ਰਿਹਾ, ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਇਹ ਕ੍ਰਾਈਸਿਸ ਹੋ ਗਿਆ। ਉਹਨਾਂ ਨੇ ਫਿਰ ਜਿਹੜਾ ਇਸ ਖਬਰ ਦੇ ਮੁਤਾਬਕ ਜਿਹੜਾ ਡਿਪਟੀ ਪ੍ਰੈਜ਼ੀਡੈਂਟ ਹੈ ਮਿਸਟਰ ਪੌਲ ਮੈਚਵਲੇ, ਉਹਨੂੰ ਜਿਹੜਾ ਭੇਜਿਆ, ਉਹਨੂੰ ਕਿਹਾ ਵੀ ਤੂੰ ਜਾ ਉੱਥੇ ਜਾ ਕੇ ਉਹਨੂੰ ਲਿਆ ਮੋਦੀ ਨੂੰ। ਫਿਰ ਉਹਨੂੰ ਲੱਗਾ ਵੀ ਚਲੋ ਮਾੜਾ ਮੋਟਾ ਕੋਈ ਨਹੀਂ, ਇੰਨਾ ਕੁ ਨਾਲ ਸਾਰ ਲੈਂਦੇ ਆ। ਫਿਰ ਥੱਲੇ ਉਤਰ ਆਇਆ। ਹੁਣ ਇਹ ਪਾਰਟ ਤਾਂ ਇਹ ਪਹਿਲਾ ਜਿਹੜਾ ਹੁੰਦਾ, ਜਿਵੇਂ ਸਾਡੇ ਲਹਿੰਦੇ ਪੰਜਾਬ ਦੇ ਭਰਾ ਕਹਿੰਦੇ ਬਿਸਮਿਲ੍ਲਾ ਹੀ ਗਲਤ ਹੋ ਗਿਆ। ਸੋ ਉਹ ਸ਼ੁਰੂਆਤੀ ਜਿਹੜਾ ਪਾਰਟ ਹੀ ਹੈ ਉਹਦੇ 'ਚ ਹੀ ਉਹਨਾਂ ਨੇ ਔਕਾਤ ਹੀ ਦਿਖਾਉਣਾ ਹੁੰਦਾ। ਹੁਣ ਜਦੋਂ ਇਹ ਕਹਿ ਰਹੀ ਹੈ ਉਹਨਾਂ ਦੀ ਰਿਪੋਰਟਿੰਗ ਕਿ ਟਫ ਲਵ ਟ੍ਰਾਇੰਗਲ, ਕਿ ਵੀ ਜਿਹੜਾ ਰੈਮਫੋਸਾ ਹੈ ਉਹ ਤਾਂ ਉਹਦੇ 'ਤੇ ਫੋਕਸ ਕਰ ਰਿਹਾ ਚੀਨ 'ਤੇ। ਦੈਨ ਇਹ ਸਾਰੇ ਆਰਟੀਕਲ 'ਚ ਵੀ ਸਾਊਥ ਅਫਰੀਕਾ ਚਾਈਨਾ ਦੀ ਕੀ ਰਿਲੇਸ਼ਨਸ਼ਿਪ ਹੈ। ਇਕੱਲਾ ਇਹੀ ਨਹੀਂ, ਜਦੋਂ ਇਹਨਾਂ ਨੇ ਇਹ ਗਰੁੱਪਿੰਗ ਬਣਾਈ ਉਦੋਂ ਤਾਂ ਇਹੀ ਸੀ ਕਿ ਸਾਊਥ ਅਫਰੀਕਾ, ਇੰਡੀਆ ਔਰ ਬ੍ਰਾਜ਼ੀਲ UN ਸਿਕਿਉਰਿਟੀ ਕੌਂਸਲ ਦੇ ਮੈਂਬਰ ਸੀ ਪੱਕੇ, ਔਰ ਉਹਨਾਂ ਨੂੰ ਸੀ ਅਸੀਂ ਵੀ ਜਾਣਾ ਹੈ। ਹਾਲਾਂਕਿ ਇਸ ਸਾਰੇ ਪੀਰੀਅਡ 'ਚ ਨਾ ਰਸ਼ੀਆ ਨੇ ਨਾ ਚਾਈਨਾ ਨੇ ਇਹਨਾਂ ਦੇ ਸਟੈਂਡ ਨੂੰ ਸਪੋਰਟ ਨਹੀਂ ਕੀਤਾ। ਇਹ ਤਾਂ ਨਾਨ ਪਰਮਾਨੈਂਟ ਵੀ ਉਹਨਾਂ ਨੂੰ ਬਣਾਉਣ ਨੂੰ ਤਿਆਰ ਨਹੀਂ ਹੈਗੇ। ਔਰ ਇਸ ਸਾਰੇ ਪੀਰੀਅਡ 'ਚ ਹੁਣ ਸਾਊਥ ਅਫਰੀਕਾ ਦੀ ਜਿਹੜੀ ਟ੍ਰੇਡ ਹੈ ਚਾਈਨਾ ਦੇ ਨਾਲ, ਉਹ ਆਲਮੋਸਟ ਟੋਟਲ ਟ੍ਰੇਡ 2.3 ਬਿਲੀਅਨ ਡਾਲਰ ਦੀ ਹੈ। ਔਰ ਹੁਣ ਹਾਲਾਂਕਿ ਥੋੜਾ ਪਿੱਛੇ ਕ੍ਰਾਈਸਿਸ ਸੀ, ਕਿਉਂਕਿ ਸਾਊਥ ਅਫਰੀਕਾ 'ਚ ਇੱਕ ਬਿਮਾਰੀ ਉਹਨੂੰ ਫੁੱਟ ਐਂਡ ਮਾਊਥ ਡਿਜ਼ੀਜ਼ ਕਹਿੰਦੇ ਨੇ, ਉਹਦੇ ਚੱਲਦੇ ਆ ਉਹਨਾਂ ਨੇ ਜਿਹੜੀਆਂ ਕੁਝ ਪ੍ਰੋਡਿਊਸ ਇਹਨਾਂ ਦੇ ਹੁੰਦੇ ਆ ਉਹ ਰੁਕੇ ਹੋਏ ਸੀ। ਔਰ ਖਾਸ ਤੌਰ 'ਤੇ ਹੁਣ ਉਹਨਾਂ ਨੇ 11 ਐਗਰੀਮੈਂਟ ਸਾਈਨ ਕੀਤੇ ਨੇ ਸ਼ੀ ਜਿਨਪਿੰਗ ਨੇ। ਇਹ ਜਿਹੜਾ ਐਲਵਾਕਾਡੋ ਹੈ ਉਹ ਉੱਥੇ ਚਾਈਨਾ ਜਾਂਦਾ, ਔਰ ਚਾਈਨਾ ਇਹ ਕਰਦਾ ਜਦੋਂ ਉਹਨਾਂ ਨੂੰ ਲੱਗੇ ਕਿ ਬਈ ਹੁਣ ਜਿਵੇਂ ਜਿਹੜਾ ਇਹਨਾਂ ਦਾ ਨਿਊਕਲੀਅਰ ਪਾਵਰ ਚਾਰਜਡ ਹੈ, ਰੇਡੀਏਟਡ ਜਿਹੜਾ ਜਾਪਾਨ ਦਾ, ਜਦੋਂ ਕਿ ਸੁਨਾਮੀ ਆਈ 2010 'ਚ, ਹੁਣ ਉਹਨਾਂ ਨੇ 2000 ਟੈਂਕਾਂ ਦੇ ਵਿੱਚ ਭਰਿਆ ਹੋਇਆ ਉਹ ਜਿਹੜਾ ਪ੍ਰੋਪਰ ਉਸ ਨੂੰ ਜਿਹੜਾ ਡਿਸਚਾਰਜ ਵੀ ਕੀਤਾ, ਹਾਲਾਂਕਿ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਹੁਣ ਉਹਨਾਂ ਨੇ ਫੈਸਲਾ ਕੀਤਾ ਜਾਪਾਨ ਨੇ ਕਿ ਅਸੀਂ ਇਹਨੂੰ ਪੈਸੀਫਿਕ ਓਸ਼ਨ ਦੇ ਵਿੱਚ ਛੱਡਣਾ। ਔਰ ਉਹਦੇ ਨਤੀਜੇ ਦੇ ਤੌਰ ਤੇ ਹਾਲਾਂਕਿ ਐਨਵਾਇਰਨਮੈਂਟਲਿਸਟ ਜਾਂ ਦੂਜਿਆਂ ਨੇ ਕੁਛ ਨੇ ਕਿਹਾ ਜੀ ਉਹਨਾਂ ਨੇ ਸਟੈਂਡਰਡ ਪੂਰਾ ਕਰਤਾ ਹੈ, ਕੁਛ ਨੇ ਕਿਹਾ ਨਹੀਂ ਹੈ। ਲੇਕਿਨ ਚਾਈਨਾ ਨੇ ਬੈਨ ਲਾ ਦਿੱਤਾ ਕਿ ਵੀ ਕੋਈ ਵੀ ਜਿਹੜਾ ਸੀ ਫੂਡ ਹੈ, ਹੁਣ ਚਾਈਨਾ ਦੇ ਵਿੱਚ ਵੀ ਸੀ ਫੂਡ ਬਹੁਤ ਪਪੂਲਰ ਹੈ, ਔਰ ਜਾਪਾਨ ਉਹਦਾ 1.5-2 ਬਿਲੀਅਨ ਡਾਲਰ ਦੀ ਟ੍ਰੇਡ ਆ, ਉਹਨਾਂ ਦੇ ਸੀ ਫੂਡ ਜਾਂਦਾ। ਉਹਨਾਂ ਨੇ ਕਿਹਾ ਜੀ ਵੀ ਕਿਉਂਕਿ ਇਹ ਜਿਹੜਾ ਰੇਡੀਏਟਡ ਵਾਟਰ ਹੈ ਇਹ ਓਸ਼ਨ 'ਚ ਹੋਏਗਾ, ਇਹ ਤਾਂ ਫੂਡ ਨੂੰ ਪ੍ਰਭਾਵਿਤ ਕਰੇਗਾ। ਚਾਈਨਾ ਨੇ ਪਾਬੰਦੀ ਲਾ। ਇਸੇ ਤਰ੍ਹਾਂ ਸਾਊਥ ਅਫਰੀਕਾ ਦੇ ਵਿੱਚ ਫੁੱਟ ਐਂਡ ਮਾਊਥ ਡਿਜ਼ੀਜ਼ ਸੀ, ਉਹਨਾਂ ਨੇ ਹੁਣ ਕਿਹਾ ਕਿ ਵੀ ਠੀਕ ਹੈ ਓਵਰ ਹੋ ਗਏ, ਅਸੀਂ ਆ ਲੈਣ ਦਿੰਦੇ। ਔਰ ਇਹ ਸਾਰੇ ਦੇ ਵਿੱਚ ਇਹ ਸਾਰੀ ਕਹਾਣੀ, ਹੁਣ ਕੱਲੀ ਕਹਾਣੀ ਇਹ ਨਹੀਂ ਹੈ ਕਿ ਵੀ ਉੱਥੇ ਦਾ ਸਲੂਕ ਕੀ ਹੋਇਆ। ਤੁਸੀਂ ਲੈਵਲ ਦੇਖੋ ਕਿ ਵੀ ਇਹ ਵਿਦਨ ਕੰਟਰੀ ਹੀ ਸੱਚਾਈ ਨੂੰ ਸੁਪਰੈਸ ਨਹੀਂ ਕਰਦੇ। ਇਹ ਸਟੋਰੀ ਆਉਣ ਤੋਂ ਬਾਅਦ ਇਹਨਾਂ ਨੇ ਸਾਈਬਰ ਅਟੈਕ ਕੀਤਾ ਉਸ ਸਾਊਥ ਅਫਰੀਕਨ ਨਿਊਜ਼ ਵੈਬਸਾਈਟ ਦੇ ਉੱਤੇ, ਔਰ ਉਹਨੂੰ ਡੀਰੇਲ ਕਰਤਾ। ਇਹ ਵੀ ਬਰਾਬਰ ਉਹਨਾਂ ਦੀ ਖਬਰ ਲੱਗੀ ਹੈ, ਡੇਲੀ ਮੈਵਰਿਕ ਉਹਨਾਂ ਦੀ ਪਬਲੀਕੇਸ਼ਨ ਹੈ। South African news website says it faced cyber attack after publishing report on Modi. According to Daily Maverick's report on Tuesday,
when Modi landed at the Waterkloof Air Force Base, he refused to leave the plane because a cabinet minister rather than President Cyril Ramaphosa had come to welcome him. ਇਹ ਤਾਂ ਉਹਨੇ ਕਨਫਰਮ ਕੀਤੀ ਜੀ। ਔਰ ਇਹ ਉਹਨਾਂ ਨੇ ਪਬਲਿਕੇਸ਼ਨ 'ਚ ਇਹ ਕਿਹਾ ਕਿ ਵੀ ਜੋ ਹੀ ਦਾ ਵੈਬਸਾਈਟ ਇਜ਼ ਕਰੰਟਲੀ ਨਾਟ ਐਕਸੈਸਿਬਲ ਫਰਮ ਇੰਡੀਆ, ਭਾਰਤ ਦੇ ਵਿੱਚ ਕੋਈ ਇਸ ਵੈਬਸਾਈਟ ਨੂੰ ਨਹੀਂ ਦੇਖ ਸਕਦਾ। Daily Maverick has been investigating ways to make the article accessible to India, but the attack is so large it is proving difficult. फिर भी उन्होंने कहा कि भाई despite these attempts and subsequent denials by Deputy President's office, Daily Maverick stands by his story and will continue to report on developments. Barke concluded. उन्होंने कहा कि भाई ये बिल्कुल ਅਸੀਂ ਆਪਣੀ ਸਟੋਰੀ ਨਾਲ ਖੜੇ। ਹੁਣ ਈਵਨ ਇਸ ਹੱਦ ਤੱਕ ਇਹ ਪਹੁੰਚ ਗਏ ਨੇ ਕਿ ਵੀ ਜੇ ਕੋਈ ਖਬਰ ਜਿਹੜੀ ਇਹਨਾਂ ਦਾ ਜਲੂਸ ਕੱਢਦੀ ਹੈ, ਸਾਊਥ ਅਫਰੀਕਾ ਦੀ ਡੇਲੀ ਮੈਵਰਿਕ ਨੂੰ ਮੈਂ ਵੀ ਕਿੱਥੇ ਪੜ੍ਹਨਾ ਸੀ ਜੇ ਇਹਨਾਂ ਨੇ ਜਿਹੜਾ ਉਹਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਨਾ ਕੀਤੀ ਹੁੰਦੀ। ਮੈਨੂੰ ਵੀ ਲੱਗਣਾ ਸੀ ਵੀ ਐਵੇਂ ਕਿਸੇ ਰੈਗ ਨੇ ਖਬਰ, ਪਰ ਜਦੋਂ ਇਹ ਮੈਂ ਕਿਹਾ ਵੀ ਇਹ ਬਿਲਕੁਲ ਠੀਕ ਹੈ ਕਿ ਇਵੇਂ ਹੋਇਆ। ਹੁਣ ਇਕੱਲਾ ਇਹ ਨਹੀਂ ਹੈ ਕਿ ਵੀ ਇਸ ਸਾਰੇ ਚੋਂ ਇਸ ਬ੍ਰਿਕਸ ਦੀ ਸਮਿਟ ਦੇ ਵਿੱਚ ਚਾਈਨਾ ਹੈਡ ਇਟਸ ਵੇ, ਕਿਉਂਕਿ ਚੀਨ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਵੀ ਯੂਰਪੀਅਨ ਬਲਾਕ ਦੇ ਸਾਹਮਣੇ, ਕਿਉਂਕਿ ਇੰਡੀਆ ਆ ਕੇ ਅਮਰੀਕਾ ਔਰ ਯੂਰਪੀਅਨ ਬਲਾਕ 'ਚ ਵੜਿਆ ਹੋਇਆ, ਕਿ ਵੀ ਅਸੀਂ ਆਪਣੀ ਕੋਈ ਨਾ ਕੋਈ ਗਰੁੱਪਿੰਗ ਕਰੀਏ ਔਰ ਕੁਛ ਇਹਨੂੰ ਵਧਾਇਆ ਜਾਏ। ਸੋ 6 ਮੈਂਬਰ ਜਿਹੜੇ ਦੇਸ਼ ਨੇ ਉਹਨਾਂ ਨੂੰ ਬ੍ਰਿਕਸ ਦੀ ਮੈਂਬਰਸ਼ਿਪ ਦੇ ਲਈ ਅਲਾਉ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚ ਅਰਜਨਟੀਨਾ ਹੈ, ਇਜਿਪਟ ਹੈ, ਇਥੋਪੀਆ ਹੈ, ईरान है, सऊदी अरेबिया है, यूनाइटेड अरब एमिरेट्स है। सो ਇਹਦਾ ਮਤਲਬ ਹੈ ਕਿ ਚਾਈਨਾ ਨੇ ਇਸ ਗਰੁੱਪਿੰਗ ਨੂੰ ਹੋਰ ਮਜ਼ਬੂਤ ਕੀਤਾ ਹੈ। ਔਰ ਇਕੱਲਾ ਇਹੀ ਨਹੀਂ ਹੈ, ਜਦੋਂ ਅਸੀਂ ਇਹ ਦੇਖ ਰਹੇ ਕਿ ਵੀ ਮੋਦੀ ਔਰ ਸ਼ੀ ਜਿਨਪਿੰਗ, ਅਸੀਂ ਜ਼ਿਕਰ ਕੀਤਾ ਸੀ 2 ਦਿਨ ਪਹਿਲਾਂ ਕਿ ਜ਼ਰੂਰ ਮਿਲੇਗਾ। ਇਹ ਜਿਹੜੀਆਂ 19 ਰਾਉਂਡ ਹੋਏ ਨੇ ਔਰ ਇਹਨਾਂ ਨੇ ਕਿਹਾ ਮਿਲਿਆ ਵੀ, ਲੇਕਿਨ ਹੁਣ ਖਬਰ ਇਹਨਾਂ ਦਾ ਕੀ ਮੀਡੀਆ ਲਾ ਰਿਹਾ, PM ਮੋਦੀ ਪ੍ਰੈਜ਼ੀਡੈਂਟ ਸ਼ੀ ਕਾਲ ਫॉर ਸਪੀਡੀ ਡਿਸਐਂਗੇਜਮੈਂਟ along line of actual control. Announcement on the PM Modi Xi meeting on sidelines of BRICS summit was kept under wraps until the next day, just prior to the PM's departure for Greece. कि जी ये खबर हुई भी मिलिया उन्होंने, तो उन्होंने कहा जी साडा हजूर साडे माई बाप कुछ करो। उन्होंने कहा जी कोई नहीं, असी अपने मुंडिया नूं कहने विल टेल आवर बॉयज़ कि जी थोड़ी तेज़ी करो। ਹੁਣ ਆ ਇਹਨਾਂ ਦੀ ਪ੍ਰਾਪਤੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਦੂਸਰੇ ਪਾਸੇ 2 ਮੁਲਕ ਜਿਨ੍ਹਾਂ ਨੂੰ ਹੁਣ ਤੱਕ ਇੰਡੀਆ ਗੁਆਂਢ 'ਚ ਸਮਝਦਾ ਹੈ ਕਿ ਜੀ ਇਹ ਸਾਡੇ ਆਰਬਿਟ 'ਚ ਨੇ। ਬੰਗਲਾਦੇਸ਼ ਸ਼ੇਖ ਹਸੀਨਾ ਮੁਜੀਬੁਰ ਰਹਿਮਾਨ ਦੀ ਡਾਟਰ, ਉਹਨੂੰ ਰਾਹ ਹੀ ਪੈਟਰਨਾਈਜ਼ ਕਰਦੀ ਹੈ ਚੋਣਾਂ 'ਚ ਵੀ ਦੂਜੇ। ਹੁਣ ਉਹਦੀ ਤਸਵੀਰ ਫਰੰਟ ਪੇਜ 'ਤੇ ਜਦੋਂ ਮੋਦੀ ਕੱਪੜੇ ਪਾੜ ਰਿਹਾ ਏਅਰਪੋਰਟ 'ਤੇ, ਵੀ ਮੈਨੂੰ ਲੈਣ ਕੋਈ ਨਹੀਂ ਆਇਆ, ਤੇ ਉੱਥੇ ਇਹ ਹੈ China says will back Bangladesh against external interference. ਕਿ ਉਹਨੂੰ ਮਿਲ ਰਿਹਾ ਸ਼ੀ ਜਿਨਪਿੰਗ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਪਿਕਚਰ ਦਿਖਾ ਵੀ ਦੇਣ ਕਿ ਸ਼ੀ ਜਿਨਪਿੰਗ ਹਸੀਨਾ ਮੀਟ ਔਨ ਸਾਈਡ ਲਾਈਨਸ ਆਫ ਬ੍ਰਿਕ ਸਮਿਟ ਇਨ ਜੋਹਾਨਸਬਰਗ। ਉਹ ਵੀ ਬੰਗਲਾਦੇਸ਼ ਦੀ ਵੀ ਆਈ ਹੋਈ ਸੀ। ਉਹਨੇ ਕਿਹਾ ਕਿ ਵੀ ਤੁਸੀਂ ਫਿਕਰ ਨਾ ਕਰੋ, ਵੀ ਅਪੋਜ਼ ਐਕਸਟਰਨਲ ਇੰਟਰਫੇਰੈਂਸ ਕਿਸੇ ਨੂੰ। ਹੁਣ ਐਕਸਟਰਨਲ ਇੰਟਰਫੇਰੈਂਸ 'ਚ ਅਮਰੀਕਾ ਵੀ ਆ ਜਾਂਦਾ, ਇੰਡੀਆ ਵੀ ਆ ਜਾਂਦਾ, ਕਿਉਂਕਿ ਬੰਗਲਾਦੇਸ਼ ਦੇ ਉੱਤੇ ਅੱਜ ਕੱਲ੍ਹ ਥੋੜ੍ਹਾ ਜਿਹਾ ਅਮਰੀਕਾ ਕਰੋਪ ਹੈ ਕਿ ਜੀ ਇਲੈਕਸ਼ਨਾਂ 'ਚ ਗੜਬੜ ਹੈ, ਕੁਛ ਨੂੰ ਉਹਨਾਂ ਨੇ ਪਾਬੰਦੀ ਲਾਈ ਹੈ, ਵੀਜ਼ੇ ਡਿਨਾਈ ਕੀਤੇ ਨੇ। ਫਿਰ ਇਕੱਲਾ ਇਹੀ ਨਹੀਂ ਵੀ ਬੰਗਲਾਦੇਸ਼ ਨਿਕਲ ਕੇ ਚਾਈਨਾ ਦੀ ਉਸ ਗਰੁੱਪਿੰਗ 'ਚ ਹੈ। ਸ੍ਰੀਲੰਕਾ, ਇਹ ਵੀ ਖਬਰ ਅੱਜ ਦੀ ਹੈ, ਇਹਨਾਂ ਦੀ PTI ਦੀ ਹੈ। ਸ੍ਰੀਲੰਕਾ ਪ੍ਰੋਸੈਸਿੰਗ ਚਾਈਨਾਜ਼ ਰਿਕੁਐਸਟ ਫॉर ਰਿਸਰਚ ਸ਼ਿਪ ਡੌਕਿੰਗ that may raise security concerns in India. Chinese research vessel SHI-YAN-6 is expected to arrive in Sri Lanka for marine research activities in October. ਹੁਣ ਇਹਦਾ ਮਤਲਬ ਇਹ ਹੈ ਕਿ ਵੀ ਆਲਰੇਡੀ ਸ੍ਰੀਲੰਕਾ ਨੂੰ ਤਾਂ ਉਹਨਾਂ ਨੇ ਕੱਢਿਆ ਵੀ ਆ, ਉਹ ਸਾਰੀ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਜਿਸ ਹਾਲਤ 'ਚ ਫਸੇ ਹੋਏ ਸੀ। ਸੋ ਗੁਆਂਢ ਵੀ ਜਾ ਰਿਹਾ ਹੈ, ਓਵਰਆਲ ਵੀ ਇਹ ਹੈ। ਤੇ ਮੋਦੀ ਹੁਣ ਉੱਥੇ ਵਿਚਾਰਿਆਂ ਨੂੰ ਤਾਂ ਕੱਪੜੇ ਵਿਚਾਰਾ ਜਹਾਜ਼ 'ਚ ਬੈਠਾ ਪਾੜਦਾ ਰਿਹਾ, ਇਹ ਜ਼ਰੂਰ ਉਹਨੂੰ ਮੌਕਾ ਮਿਲ ਗਿਆ ਵੀ ਉਹ ਜਿਹੜਾ ਚੰਦਰਯਾਨ ਉਤਰਿਆ ਤੇ ਫਿਰ ਉਹ ਹੱਥ ਝੰਡਾ ਫੜ ਕੇ ਆਇਆ, ਉਹ ਹਿਲਾ ਰਿਹਾ ਟੀਵੀ ਦੇ ਉੱਤੇ ਬੈਠਾ, ਤੇ ਉਹ 29 ਸੈਕਿੰਡ ਜਾਂ 39 ਸੈਕਿੰਡ ਉਹਨਾਂ ਦਾ
ਇਸਰੋ ਦਾ ਚੀਫ ਬੋਲ ਰਿਹਾ 10 ਮਿੰਟ ਅੰਮ੍ਰਿਤ ਮਹੋਤਸਵ ਆ ਗਿਆ, ਉਹਨੂੰ ਇਹ ਲੱਗ ਰਿਹਾ ਹੋਣਾ ਵੀ ਮੈਂ ਇੱਥੇ ਕਾਹਨੂੰ ਆਉਣਾ ਸੀ ਜੇ ਮੇਰੇ ਨਾਲ ਇਹੀ ਇਹ ਸਲੂਕ ਕੁਝ ਹੋਣਾ ਹੋਣਾ ਸੀ। ਸੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਓਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।